ਪੰਜਾਬੀ ਰੇਡੀਓ ਯੂਐਸਏ ਦੇ ਖਾਸ ਪ੍ਰੋਗਰਾਮ ਖਾਸ ਰਿਪੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੀ ਦਵੰਦ ਸਸ਼ੋਪੰਜ ਦਾ ਸ਼ਿਕਾਰ ਹੋਈ ਕਾਂਗਰਸ ਪਾਰਟੀ, ਉਹ ਪਾਰਟੀ ਜਿਹਨੂੰ ਪੰਜਾਬੀਆਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਤੇ ਅੱਜ ਆਪਣੇ ਹੱਥੀਂ ਆਪਣਾ ਇਹ ਹਾਲ ਕਰਾ ਲਿਆ ਵਾ। ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਬੇਸ਼ੱਕ ਅਪੁਆਇੰਟਡ ਕੀਤੇ ਗਏ ਨੇ ਪ੍ਰਧਾਨਗੀ ਤੇ ਐਲਓਪੀ ਦੇ ਲਈ ਜਾਂ ਐਲਓਪੀ ਤੇ ਪ੍ਰਧਾਨਗੀ ਦੇ ਲਈ ਕਹਿ ਸਕਦੇ ਹਾਂ, ਪਰ ਪਾਰਟੀ ਦੇ ਇੱਕ ਹੋਰ ਵੱਡੇ ਦਿੱਗਜ ਲੀਡਰ ਸੁਨੀਲ ਜਾਖੜ ਇਸ ਵੇਲੇ ਪਾਰਟੀ ਤੋਂ ਨਾਰਾਜ਼ ਕਹਿ ਲਓ ਜਾਂ ਪਾਰਟੀ ਦੇ ਵੱਲੋਂ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਨੇ, ਨਾਰਾਜ਼ ਚੱਲ ਰਹੇ ਨੇ। ਸੁਨੀਲ ਜਾਖੜ ਦਾ ਮਸਲਾ ਕੀ ਹੈ ਦੱਸਦੇ ਹਾਂ, ਪਰ ਉਸ ਤੋਂ ਬਾਅਦ ਚਰਚਾ ਇਹ ਵੀ ਕਰਾਂਗੇ ਕਿ ਸੁਨੀਲ ਜਾਖੜ ਦਾ ਭਵਿੱਖ ਕੀ ਹੋ ਸਕਦਾ ਹੈ। ਸੁਨੀਲ ਜਾਖੜ ਕੀ ਬੀਜੇਪੀ ਦੇ ਵਿੱਚ ਜਾਣਗੇ? ਸੁਨੀਲ ਜਾਖੜ ਕਾਂਗਰਸ ਦਾ ਬਹੁਤ ਵੱਡਾ ਹਿੰਦੂ ਚਿਹਰਾ ਨੇ। ਅਨੁਸ਼ਾਸਨਹੀਣਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਿਹੜਾ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਉਹਦਾ ਜਵਾਬ ਨਹੀਂ ਦਿੱਤਾ ਤੇ ਕਮੇਟੀ ਨੇ ਜੋ ਫੈਸਲਾ ਕਰਨਾ ਉਹ ਕਰ ਸਕਦੇ ਹੈ। ਇਹ ਗੱਲ ਅਜਿਹੇ ਸਮੇਂ ਦੇ ਵਿੱਚ ਕਹੀ ਹੈ ਜਦੋਂ ਕਾਂਗਰਸ ਦੇ ਸੀਨੀਅਰ ਆਗੂ ਏਕੇ ਐਂਟਨੀ ਵਾਲੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਦੇ ਖਿਲਾਫ ਕਾਰਵਾਈ ਦੇ ਸੰਕੇਤ ਦਿੱਤੇ ਆ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਤੇ ਕਾਰਵਾਈ ਦੇ ਸੰਕੇਤ ਦਿੱਤੇ ਤਾਂ ਉਹ ਕਹਿੰਦੇ ਉਹ ਕਰਨ, ਉਹ ਆਜ਼ਾਦ ਨੇ, ਕਰ ਲੈਣ। ਤਾਂ ਉਸ ਤੋਂ ਬਾਅਦ ਪਿਛਲੇ 7 ਮਹੀਨਿਆਂ ਤੋਂ ਅਜਿਹੀਆਂ ਖਬਰਾਂ ਨੇ ਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਸਥਿਤੀ ਕੀ ਹੈ ਪਿਛਲੇ 7 ਮਹੀਨਿਆਂ ਤੋਂ। ਤੇ ਸੁਨੀਲ ਜਾਖੜ ਤੇ ਕੇਵੀ ਥਾਮਸ ਨੂੰ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਦੇ ਵਿੱਚ ਜਵਾਬ ਮੰਗਿਆ ਗਿਆ ਸੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤਾਰਿਕ ਅਨਵਰ ਜੋ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੂੰ ਥਾਮਸ ਦਾ ਜਵਾਬ ਤਾਂ ਮਿਲ ਗਿਆ ਪਰ ਜਾਖੜ ਦਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਸੰਵਿਧਾਨ ਦੇ ਮੁਤਾਬਕ ਕਾਰਵਾਈ ਕਰਾਂਗੇ। ਅਸਲ ਦੇ ਵਿੱਚ ਸੁਨੀਲ ਜਾਖੜ ਨੇ ਬਿਆਨ ਦਿੱਤਾ ਸੀ ਚਰਨਜੀਤ ਚੰਨੀ ਨੂੰ ਲੈ ਕੇ, ਜਿਹਨੂੰ ਚਰਨਜੀਤ ਚੰਨੀ ਦੇ ਨਾਲ ਜੋੜਿਆ ਗਿਆ। ਉਹ ਕਹਿੰਦੇ ਕਿ ਜਿੰਨਾ ਪੈਰ ਦੀ ਜੁੱਤੀ ਨਾਲ ਉਹਨਾਂ ਦੀ ਤੁਲਨਾ ਕੀਤੀ ਗਈ ਜੋ ਕਿ ਬੇਹੱਦ ਨਿੰਦਣਯੋਗ ਸੀ। ਜਾਖੜ ਵਰਗੇ ਸੁਲਝੇ ਨੇਤਾਵਾਂ ਤੋਂ ਇਹੋ ਜਿਹੇ ਬਿਆਨਾਂ ਦੀ ਤਵੱਕੋ ਕਦੇ ਵੀ ਨਹੀਂ ਕੀਤੀ ਜਾ ਸਕਦੀ। ਸੁਲਝਿਆ ਭਾਵੇਂ ਕੋਈ ਅਣਸੁਲਝਿਆ, ਕੋਈ ਵੀ ਲੀਡਰ ਹੈ, ਕੋਈ ਵੀ ਬੰਦਾ, ਕੋਈ ਵਿਅਕਤੀ ਵਿਸ਼ੇਸ਼ ਹੈ, ਕਿਸੇ ਫਿਰਕਾ ਵਿਸ਼ੇਸ਼ ਤੇ ਕੋਈ ਟਿੱਪਣੀ ਕਰੇਗਾ ਉਹ ਐਕਸੈਪਟੇਬਲ ਨਹੀਂ ਹੋਏਗੀ। ਪਰ ਇਹਨਾਂ ਟਿੱਪਣੀਆਂ ਨੇ 10-12 ਸੈਕਿੰਡ ਦੀ ਟਿੱਪਣੀ ਨੇ ਸੁਨੀਲ ਜਾਖੜ ਦੇ ਕਰੀਅਰ ਨੂੰ ਚੁਰਾਹੇ ਤੇ ਲਿਆ ਕੇ ਖੜਾ ਕਰ ਦਿੱਤਾ। ਸੁਨੀਲ ਜਾਖੜ ਦਾਅਵਾ ਕਰ ਚੁੱਕੇ ਨੇ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਹੋਣੀ ਸੀ ਤਾਂ ਉਹਨਾਂ ਦੇ ਹੱਕ ਦੇ ਵਿੱਚ 42 ਵਿਧਾਇਕ ਸੀਗੇ, ਪ੍ਰਨੀਤ ਕੌਰ ਦੇ ਹੱਕ ਦੇ ਵਿੱਚ 9 ਸੀਗੇ, ਚਰਨਜੀਤ ਚੰਨੀ ਦੇ ਹੱਕ ਦੇ ਵਿੱਚ 2 ਸੀਗੇ, ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ 16 ਸੀ, ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਦੇ ਵਿੱਚ 6 ਦੱਸਿਆ ਉਹਨਾਂ ਨੇ ਮੀਡੀਆ ਰਿਪੋਰਟਾਂ ਨੇ। ਇਹ ਜਿਹੜੀ ਆ ਇਹ ਗਿਣਤੀ ਸੀ, ਪਰ ਬਾਵਜੂਦ ਇਸ ਦੇ ਅੰਬਿਕਾ ਸੋਨੀ ਦੀ ਇੱਕ ਸਟੇਟਮੈਂਟ ਨੇ ਸੁਨੀਲ ਜਾਖੜ ਦੇ ਉਮੀਦਾਂ ਤੇ ਪਾਣੀ ਫੇਰ ਦਿੱਤਾ। ਥੋੜਾ ਜਿਹਾ ਪਿੱਛੇ ਲੈ ਚੱਲਦੇ ਹਾਂ ਤੁਹਾਨੂੰ। ਜਦੋਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ 2012 ਤੋਂ 2017 ਵਾਲੀ ਟਰਮ 'ਚ ਆਉਂਦਾ ਤਾਂ ਉਦੋਂ ਸੁਨੀਲ ਜਾਖੜ ਕਾਂਗਰਸ ਦੇ ਸਰਗਰਮ ਆਗੂਆਂ ਦੇ ਵਿੱਚੋਂ ਇੱਕ ਸੀਗੇ। ਐਲਓਪੀ ਵੀ ਬਣਦੇ ਨੇ ਤੇ ਐਲਓਪੀ ਤੋਂ ਬਾਅਦ ਸੁਨੀਲ ਜਾਖੜ ਜਿਹੜੇ ਆ ਕਾਂਗਰਸ ਦੇ ਉਹਨਾਂ ਸਰਗਰਮ ਲੀਡਰਾਂ 'ਚੋਂ ਇੱਕ ਸੀ ਜਿਹੜੇ ਬਾਦਲ ਰਾਜ, ਜਿਹਦੇ ਰਾਜ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਬੋਲੇ, ਕਦੇ ਵੀ ਨਹੀਂ ਬੋਲੇ, ਤੇ ਕਾਂਗਰਸ ਦੇ ਬੋਲਣ ਵਾਲੇ 4-5 ਲੀਡਰ ਸੀ, ਸੁਨੀਲ ਜਾਖੜ ਤੇ ਸੁਖਪਾਲ ਖਹਿਰਾ। ਇਹਨਾਂ ਦੋਵਾਂ ਬਾਰੇ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ, ਉਦੋਂ ਖਬਰਾਂ ਕਰਦੇ ਸੀ, ਸਟੇਟਮੈਂਟਾਂ ਆਉਂਦੀਆਂ ਸੀ ਲਗਾਤਾਰ। ਪਰ ਸੁਨੀਲ ਜਾਖੜ ਦਾ ਬੁਰਾ ਦੌਰ ਕਦੋਂ ਸ਼ੁਰੂ ਹੁੰਦਾ ਹੈ? ਸੁਨੀਲ ਜਾਖੜ ਹਬੋਰ ਤੋਂ ਹਾਰ ਜਾਂਦੇ ਨੇ ਜਿੱਥੋਂ ਉਹ 3 ਵਾਰੀ ਵਿਧਾਇਕ ਰਹੇ। ਹਬੋਰ ਦੀ ਹਾਰ ਸੁਨੀਲ ਜਾਖੜ ਦੇ ਗ੍ਰਾਫ ਨੂੰ ਹੇਠਾਂ ਲੈ ਆਉਂਦੀ ਹੈ। ਹਬੋਰ ਤੋਂ ਬਾਅਦ ਉਹ ਗੁਰਦਾਸਪੁਰ ਜਿਹੜਾ ਇਲੈਕਸ਼ਨ ਆ ਉਹ ਫਾਈਟ ਕਰਦੇ ਨੇ, ਫਿਰੋਜ਼ਪੁਰ ਲੋਕ ਸਭਾ ਫਾਈਟ ਕਰਦੇ ਨੇ, ਪਰ ਉਹ ਹਾਰ ਜਾਂਦੇ ਨੇ। ਲਗਾਤਾਰ 3 ਹਾਰਾਂ ਸੁਨੀਲ ਜਾਖੜ ਦੇ ਸਿਆਸੀ ਗ੍ਰਾਫ ਨੂੰ ਬਹੁਤ ਹੇਠਾਂ ਲੈ ਆਉਂਦੀਆਂ ਨੇ। ਉਹ ਸੁਨੀਲ ਜਾਖੜ ਜਿਹੜੇ ਕਦੇ ਅਨਾਜ ਘੁਟਾਲੇ ਦੀ ਗੱਲ ਕਰਦੇ ਸੀ, 31,000 ਕਰੋੜ ਦੇ ਘੁਟਾਲੇ ਦੀ ਕਰਜ਼ੇ ਦੀ ਗੱਲ ਕਰਦੇ ਸੀ, ਉਸ ਤੋਂ ਬਾਅਦ ਉਹ ਬਿਜਲੀ ਵਾਲੇ ਜਿਹੜੇ ਥਰਮਲ ਪਲਾਂਟਾਂ ਦੇ ਨਾਲ ਸਮਝੌਤੇ ਆ ਕਾਂਗਰਸ ਪਾਰਟੀ ਦੀ ਸਰਕਾਰ ਅੰਦਰ ਵੀ ਬੋਲਣ ਤੋਂ ਸਮਰਥ ਹੋ ਗਏ। ਸੁਨੀਲ ਜਾਖੜ ਨੂੰ ਇੱਕ ਵਾਰੀ ਇਹੋ ਜਿਹਾ ਸਮਾਂ ਵੀ ਫੇਸ ਕਰਨਾ ਪਿਆ ਜਦੋਂ ਕਾਂਗਰਸ ਦੇ ਮੁੱਖ ਮੰਤਰੀ ਨੇ ਹੀ ਉਹਨਾਂ ਨੂੰ ਮਿਲਣ ਤੋਂ ਸਮਾਂ ਨਹੀਂ ਸੀ ਦਿੱਤਾ। ਬਹੁਤ ਜ਼ਿਆਦਾ ਇੰਤਜ਼ਾਰ ਕਰਨ ਤੋਂ ਬਾਅਦ ਸੁਨੀਲ ਜਾਖੜ ਨੂੰ ਵਾਪਸ ਮੁੜਨਾ ਪਿਆ ਸੀ ਤੇ ਉਸ ਤੋਂ ਬਾਅਦ ਸਮਾਂ ਮਿਲ ਗਿਆ ਸੀ। ਸੁਨੀਲ ਜਾਖੜ ਇੱਥੇ ਹੀ ਨਹੀਂ, ਸੁਨੀਲ ਜਾਖੜ ਦੀਆਂ ਚੁਣੌਤੀਆਂ ਰੁਕੀਆਂ ਜਦੋਂ ਕਾਂਗਰਸ ਨੇਤਾਵਾਂ ਦੇ ਕ੍ਰਾਈਸਿਸ ਨਾਲ ਜੂਝ ਰਹੀ ਸੀ। ਜਦੋਂ ਸੀਐਮ ਬਦਲਿਆ ਗਿਆ ਸੀ, ਆਪਣਾ ਹੀ ਸੀਐਮ 4.5 ਸਾਲਾਂ ਬਾਅਦ ਬਦਲਿਆ ਗਿਆ, ਤਾਂ ਉਦੋਂ ਸੁਨੀਲ ਜਾਖੜ ਦੇ ਨਾਂ ਤੇ ਮੋਹਰ ਲੱਗਦੀ ਰਹਿ ਗਈ। ਇਹਨਾਂ ਚੀਜ਼ਾਂ ਨੇ ਸੁਨੀਲ ਜਾਖੜ ਨੂੰ ਇੰਨਾ ਧੱਕਾ ਪਹੁੰਚਾਇਆ ਕਿ ਉਹਨਾਂ ਨੇ 2022 ਦਾ ਇਲੈਕਸ਼ਨ ਫਾਈਟ ਕਰਨ ਤੋਂ ਵੀ ਨਾ ਕਰਤੀ। ਸੋ ਇਹ ਸਾਰੀਆਂ ਤਰਤੀਬਵਾਰ 2015-16 ਤੋਂ 2022 ਤੱਕ
ਜੋ ਇਲੈਕਸ਼ਨ ਸੁਨੀਲ ਕੁਮਾਰ ਜਾਖੜ ਨੇ ਹਾਰੇ, ਜੋ ਹਾਰਾਂ ਉਹਨਾਂ ਦੇ ਹਿੱਸੇ ਆਈਆਂ, ਪ੍ਰਧਾਨਗੀ ਖੁੱਸੀ, ਤੇ ਇਹ ਚੀਜ਼ਾਂ ਸੁਨੀਲ ਜਾਖੜ ਦੇ ਗ੍ਰਾਫ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਅਸਰਦਾਇਕ ਹੋਈਆਂ। ਆ ਜਿਹੜੀ ਸਟੇਟਮੈਂਟ ਹੈ ਇਹ ਤਾਂ ਸੁਨੀਲ ਜਾਖੜ ਦੇ ਕਰੀਅਰ ਨੂੰ, ਉਹਨਾਂ ਦੀ ਸੂਝ-ਬੂਝ ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰ ਗਈ ਆ। ਹੁਣ ਇਹ ਸਵਾਲ ਵੱਡਾ ਹੈ ਕਿ ਕਿਸੇ ਸਮੇਂ ਦੇ LOP, ਕਿਸੇ ਸਮੇਂ ਦੇ ਪ੍ਰਧਾਨ ਨੇ ਆਖਿਰ ਤੇ ਚੋਣ ਲੜਨ ਤੋਂ ਵੀ ਮਨਾ ਕਿਉਂ ਕੀਤਾ। ਦੂਜੀ ਗੱਲ ਇਹ ਹੈ ਕਿ ਜਿਹੜੀਆਂ ਅਟਕਲਾਂ ਨੇ, ਜਿਹੜੀਆਂ ਚਰਚਾਵਾਂ ਨੇ ਕਿ ਸੁਨੀਲ ਜਾਖੜ ਕਾਂਗਰਸ ਨੂੰ ਛੱਡ ਜਾਣਗੇ, ਕੀ ਕਾਂਗਰਸ ਪਾਰਟੀ ਇੰਨੇ ਵੱਡੇ ਹਿੰਦੂ ਚਿਹਰੇ ਨੂੰ ਜਾਣ ਦੇਗੀ ਜਾਂ ਉਹਦੇ ਤੇ ਕਾਰਵਾਈ ਕਰੇਗੀ। ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਕਿਹੜਾ ਰਾਹ ਅਖਤਿਆਰ ਕਰਨਗੇ। ਸੁਨੀਲ ਜਾਖੜ, ਕੀ ਕਾਂਗਰਸ ਸੁਨੀਲ ਜਾਖੜ ਨੂੰ ਜਲੀਲ ਕਰ ਰਹੀ ਹੈ, ਉਹਨਾਂ ਨੂੰ ਹਾਰਾਂ ਯਾਦ ਕਰਾ ਰਹੀ ਹੈ, ਕਿ ਕਾਂਗਰਸ ਨੂੰ ਛੱਡ ਜਾਣਗੇ ਸੁਨੀਲ ਜਾਖੜ। ਜੇਕਰ ਸੁਨੀਲ ਜਾਖੜ ਕਾਂਗਰਸ ਨੂੰ ਛੱਡ ਜਾਣਗੇ ਤਾਂ ਉਹ ਕਿਹੜੀ ਪਾਰਟੀ 'ਚ ਜਾਣਗੇ। ਅੰਬਿਕਾ ਸੋਨੀ ਜਿਹੜੇ ਰਾਜ ਸਭਾ ਦੇ ਵਿੱਚ ਰਹੇ ਨੇ, ਉੱਚੇ ਅਹੁਦਿਆਂ ਤੇ ਵੀ ਰਹੇ ਨੇ, ਪਰ ਮਾਫ ਕਰਨਾ ਮੈਨੂੰ ਕੋਈ ਇਲੈਕਸ਼ਨ ਨਹੀਂ ਪਤਾ ਜਿਹੜੇ ਅੰਬਿਕਾ ਸੋਨੀ ਜਿੱਤੇ ਹੋਣ, ਪਰ ਉਹਨਾਂ ਦੀ ਇੱਕ ਸਟੇਟਮੈਂਟ ਨੇ ਸੁਨੀਲ ਜਾਖੜ ਦੇ ਸਿਆਸੀ ਕਰੀਅਰ ਨੂੰ ਹਾਸ਼ੀਆਗ੍ਰਸਤ ਕਰ ਦਿੱਤਾ। ਅੱਜ ਕਾਂਗਰਸ ਅੰਦਰੂਨੀ ਖਿੱਚੋਤਾਣ ਦਾ ਸ਼ਿਕਾਰ ਹੈ। ਅੱਜ ਕਾਂਗਰਸ ਦੀ ਵਾਗਡੋਰ ਉਸ ਲੀਡਰ ਦੇ ਹੱਥ ਦੇ ਵਿੱਚ ਹੈ ਜਿਹਨੇ ਲਗਾਤਾਰ ਤੀਜੀ ਵਾਰੀ ਵਿਧਾਇਕੀ ਜਿੱਤੀ ਹੈ, ਪਰ ਉਹ ਵੀ ਬਾਦਲਾਂ ਦੀ ਗੜ੍ਹ ਦੇ ਵਿੱਚ। ਉਹ ਬੇਸ਼ੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕਾਂ ਦੇ ਘਰ ਘਰ ਜਾ ਰਹੇ ਨੇ, ਪਰ ਕੀ ਪਾਰਟੀ, ਕੀ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਅਲੱਗ ਤੌਰ ਤੇ ਮੀਟਿੰਗਾਂ ਕਰ ਰਹੇ ਨੇ, ਕਿ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰਨਗੇ? ਕਿ ਕਾਂਗਰਸ ਪਾਰਟੀ ਫਿਰ ਤੋਂ ਉੱਥੇ ਜਾਏਗੀ? ਕਿ ਸੁਨੀਲ ਜਾਖੜ ਬਾਹਰ ਨਿਕਲਣਗੇ? ਜੇ ਬਾਹਰ ਨਿਕਲਣਗੇ ਤਾਂ ਕਿਹੜੀ ਪਾਰਟੀ 'ਚ ਜਾਣਗੇ? ਅਹਿਮ ਸਵਾਲ ਨੇ ਜਿਨ੍ਹਾਂ ਦੇ ਜਵਾਬ ਤੁਹਾਡੇ ਤੱਕ ਛੱਡ ਰਹੇ ਹਾਂ, ਜਿਨ੍ਹਾਂ ਦੇ ਜਵਾਬ ਤੁਸੀਂ ਸੋਚ ਕੇ ਦੇ ਸਕਦੇ ਹੋ। ਅਸੀਂ ਪੋਲੀਟੀਕਲ ਪ੍ਰੈਡਿਕਸ਼ਨਸ ਤੋਂ ਬਚਦੇ ਹਾਂ, ਕਿਉਂਕਿ ਪੋਲੀਟੀਕਲ ਪ੍ਰੈਡਿਕਸ਼ਨਸ ਔਖੀਆਂ ਹੀ ਨਹੀਂ, ਕਈ ਵਾਰੀ ਅਸੰਭਵ ਹੋ ਜਾਂਦੀਆਂ ਨੇ, ਕਈ ਵਾਰੀ ਗਲਤ ਹੋ ਜਾਂਦੀਆਂ ਨੇ। ਸੋ ਅੰਗਰੇਜ਼ੀ ਦੇ ਵਿੱਚ ਇੱਕ ਕੋਟ ਆ, ਵੇਅਰ ਇਜ਼ ਡਾਊਟ ਲੀਵ ਇਟ ਆਊਟ। ਸਵਾਲ ਤੁਹਾਡੇ ਤੱਕ ਛੱਡ ਕੇ ਜਾਂਦੇ ਆ। ਬਹੁਤ ਬਹੁਤ ਧੰਨਵਾਦ।